पत्थर मरूदा दे तेरी मेरी एक जिंदगी बिच फर्क वजूदा दे तेरी मेरी एक जिंदगी मेरी धी दे काम वेख सब रंग दी वही होवे ख्वाहिश मेरे दिल दी है ਇਹ ਕੀ ਕਰਦੀ ਪਈ ਹੈ? ਤੇ ਅੰਮਾ ਕੀ ਹੋ ਗਿਆ ਵਿਰਾਹ ਦੀ ਖੁਸ਼ੀ ਹੋਈ ਥੋੜਾ ਜਿਹਾ ਨੱਚ ਵੀ ਲਿਆ ਤੇ ਕੀ ਹੋ ਗਿਆ ਚੱਲ ਜਲਦੀ ਕਰ ਬਰਤਨ ਧੋ ਪਰੌਣੇ ਆਉਂਦੇ ਪੈਣ ਕਿਸੇ ਨੇ ਵੇਖ ਲਿਆ ਤੇ ਫਿਰ ਲਾਰਾ ਪਿਆ ਹੋਇਆ ਜਲਦੀ ਕਰ ਪਰੌਣੇ ਹੋਰ ਆ ਜਾਣ ਚਲੋ ਕਰਦੀ ਆ नींद चढ़ी सोनी लगदी है वाह वाह रंगा वाह ओदी पानी चा छड़ी रात में सोना है किसी कमल बड़ा छड़ी और रात में सोना है ओ मलंगा मेरी गाल सुन के ये दा लेका है दो टप्पे मेरे भी सोन मोड़ो हुन सोन पहले मोड़ वगावे कुर्बान धमी दे तारे आते रोंदा जने वे ढोल गड़ी ते चाड़या बिच्छू मैं आदि उथेड़ी के मारे आवे औरा ढोल पियारिया शहर भुवाना कुवई निठार का चाक माया ये बक्के घात के करे ਵੇ ਮੈਂ ਸ਼ੇਰ ਮੁਬਸ਼ਰ ਹਾਂ ਹਾਂ ਤੂੰ ਔਰ ਆ ਕੇ ਮੇਰੀ ਗੱਲ ਤਾਂ ਸੁਣ तो छड़ी छुड़िया दी ਹਲਾ ਗੱਲ ਸੁਣ ਆ ਰਿਆਜ਼ ਪਿਤਰੇ ਨਹੀਂ ਆ ਜਿਹੜਾ ਗਾਂਦਾ ਪਿਆ ਉਹਨੂੰ ਜਾ ਕੇ ਆਖ ਕਿ ਉਦੋਂ ਵੇਲਾ ਹੋ ਕੇ ਨਾ ਔਰ ਆ ਕੇ ਮੇਰੀ ਗੱਲ ਸੁਣ शेरे नकोड़ा कम्मा तू खलो रहा ए मैं काम कोई नु करना मैंने कोई और आको मैं करे ना ਵੇਖ ਲਾ ਮਸੇਰ ਆਪਣੀ ਉਹ ਜ਼ਿਆਦਤੀ ਵੇਖ ਲਾ ਆ ਨਿੱਕਾ ਜਿਹਾ ਤੈਨੂੰ ਕੰਮ ਆਖ ਛੱਡਿਆ ਹੁਣ ਤੂੰ ਉਹ ਵੀ ਨਹੀਂ ਕਰੇਂਦਾ ਪਿਆ ਜਾ ਮੈਂ ਤੇਰੇ ਨਾਲ ਬੁਲੰਦੀ ਕਾਈ ਨਹੀਂ अला मसेर कावड़ दी क्यों है मैं जानना रहा नु दे हमने सने हम चंगे थे देते किसी की अकाड़ी ढोल का गेंदा बना मेरे आवे दा पैरिम शा मसेर ओ प्यां दी वे लोग आख मेरी गाल सुन जा ਹਲਾ ਜਾ ਉਹਨੂੰ ਆ ਕੋ ਐ ਪਿਛਾਵੜੇ ਆ ਜਾਵੇ ਉੱਥੇ ਮੈਂ ਮਿਲਦਾ ਉਹਨੂੰ ਪਤਾ ਵੇੜੇ ਸਾਰਾ ਮੇਲ ਬੈਠਾ ਹੈ ਕਿਸੇ ਵੇਖ ਤਾਂ ਪਤਾ ਕੰਮ ਖਰਾਬ ਹੋ ਜਾਣਾ ਇਹਦੇ ਪਿੱਛਾ ਆ ਜਾਵੇ चलो मैं जाके उन स्नेहा दे हमना तू जा पिछावड़े ਠੀਕ ਹੈ इमशा मसेरो ਹਾਂ ओ प्यां दा बे उधर पिछावड़े आ जा इत्थे बंदे ढेर सारे बैठे ने पिछावड़े भाग गए तो सदेंदा भी ਹਲਾ ਚਲੋ ਠੀਕ ਹੈ ਮੋੜ ਮੈਂ ਉਹਨੂੰ ਪਿਛਾਵੜੀ ਟੱਕਰ ਲੈਣੀ ਆ ਇੱਥੇ ਬਹਿਰ ਸਦਾਵਾਂ ਦੀ ਕੀ ਲੋੜ ਆ ਉਹ ਪਹਿਲਾ ਜਿਹੜਾ ਕੋਠਾ ਹੈ ਨਾ ਉਹ ਵੇਲਾ ਪਿਆ ਹੋਇਆ ਉਥੇ ਮਿਲ ਲਵੀ ਆ ਬਹੁ ਡਰਦਾ ਤੂੰ ਰਿਆਜ਼ ਉਹ ਮੇਲ ਤਾਂ ਲਈ ਆ ਪਰ ਉੱਥੇ ਸਾਰੀ ਬਿਲਾਦਰੀ ਇਕੱਠੀ ਆ ਜੇ ਕੋਈ ਬੰਦਾ ਵੇਖ ਲੈਂਦਾ ਨਾ ਤੇ ਮੇਰੀ ਤਾਂ ਬੋਟੀ ਬੋਟੀ ਹੋ ਜਾਣੀ ਆ ਆਏ ਹਾਏ ਪਤਾ ਨਹੀਂ ਕਦੋਂ ਤੇਰਾ ਡਰ ਮੁਕਣਾ ਹੈ। ਅੱਛਾ ਮੇਰੀ ਗੱਲ ਸੁਣ ਰਾਤੀ ਤਕਰੀਬਨ 1:30 ਵਜੇ ਨਾ ਮੈਂ ਤੁਹਾਡੇ ਲਈ ਇੱਟ ਵਗਈ ਸਾਂ ਉਸ ਖੜਾਕ ਤੇ ਤੋਂ ਬਾਹਰ ਨਿਕਲਿਆ ਮੈਂ ਕਿਸੇ ਦਾ ਸਿਰ ਪੜੇਨਾ ਹੈ ਤੂੰ ਇਹ ਇੱਟਾਂ ਵਾਲਾ ਕੰਮ ਛੱਡ ਦੇ ਤੂੰ ਉਂਝ ਮੈਨੂੰ ਲੈ ਕੇ ਨਿਕਲ ਜਾ ਹਰ ਕੋਈ ਸ਼ਾਦੀ ਚ ਰੁੱਧਾ ਹੋਇਆ ਕਿਸੇ ਨੂੰ ਕੀ ਪਤਾ ਲੱਗਣਾ ਹੈ। ਆਹ ਕੌਣ ਵੇਂਦਾ ਪਿਆ ਸਾਡਾ ਨਹੀਂ ਕਾਸ਼ਾ ਨਹੀਂ ਜਿਹੜੇ ਵੀ ਹਨ ਨਾ ਦੋ ਬੰਦਿਆਂ ਦਾ ਆਪੇ ਹਟ ਗਏ ਪਿੱਛਾ ਤੂੰ ਆਂਦਾ ਪਿਆ ਉਹ ਪਿੱਛਾ ਹਟ ਕੇ ਨਾ ਉਹ ਅਗਰ ਉਹਨਾਂ ਜਾ ਕੇ ਪਿਛਲਿਆਂ ਨੂੰ ਦੱਸ ਛੱਡਿਆ ਤਾਂ ਮੋੜ ਰਿਆਜ਼ ਮੈਂ ਤਾਂ ਆਂਦੀ ਇਹ ਮੌਕਾ ਹੈ
ਆ ਸਾਰੇ ਅੰਦਰ ਪੈ ਆ ਲੈਣ ਤੇਰੇ ਨਾਲ ਮੁੱਕ ਲੈਨੇ। ਕੀ ਗੱਲ ਆ ਕੁੜੀ ਨਾਲ ਕਿਉਂ ਖੱਪਣ ਡਿਆ ਆ ਲੈਣ ਸ ਮੁੱਕ ਲੈਨੇ ਆਏ ਦੇ ਨਾਲ। ਕਿਹਦਾ ਨਾ ਮੁੱਕਣਾ ਵਾ ਇਹਦੇ ਨਾਲ ਤੈਨੂੰ ਸਾਰਾ ਪਤਾ ਲੱਗ ਜਾਸੇ। ਮੇਰੀ ਧੀ ਪਰੇਸ਼ਾਨ ਨਹੀਂ ਹੋਣਾ, ਮੇਰੇ ਹੁੰਦੇ ਤੈਨੂੰ ਕੋਈ ਕੁਛ ਨਹੀਂ ਕਹਿ ਸਕਦਾ। ਲਾਇਆ ਵੱਡੇ ਆਛੇ ਤੇ ਛੋਰੀ ਉੱਠੀ ਬੋ ਤੁਸੀਂ ਜਾਓ ਇੱਥੇ ਆ ਲੰਬਰਦਾਰ ਬਾਓ। ਲੰਬਰਦਾਰਾ ਆ ਫੈਸਲਾ ਤੂੰ ਕਰ, ਬੰਦਾ ਅਸਾ ਮੌਕੇ ਤੋਂ ਨੱਪ ਲਿਆ, ਸ਼ੇਰ ਸਾਡੀ ਨੂੰ ਲੈ ਕੇ ਨਿਕਲਿਆ ਜਾਂਦਾ। ਇਹ ਹੁਣ ਫੈਸਲਾ ਤੇ ਇੱਥੇ ਜਿਹੜਾ ਕਰਨਾ ਕਾਰ। ਸਾਰਾ ਗੁਨਾਹ ਇਹਦਾ ਵੀ ਨਹੀਂ, ਕੋਈ ਤੁਹਾਡੀ ਧੀ ਦਾ ਹੀ ਗੁਨਾਹ ਹੈ। ਮਾਰ ਜੀ ਇੰਨੇ ਬਗਾਰ ਦੋਵਾਂ ਦਾ ਬੰਦਾ ਗੁਨਾਹ, ਇਹ ਦੋਵਾਂ ਦਾ ਵੇਖ ਕੇ ਤੇ ਫੈਸਲਾ ਤੂੰ ਕਰਨਾ, ਇਹ ਮੈਨੂੰ ਕਰ ਦੇ ਫੈਸਲਾ। ਤੂੰ ਕੀ ਲੱਗਦਾ ਸ਼ੇਰ ਦਾ? ਮਾਰ ਜੀ ਮੈਂ ਉਹਦਾ ਚਾਚਾ। ਤੇ ਇੱਥੇ ਕੋ ਚੋਰ ਜਵਾਨ ਬੈਠਾ ਹੈ। ਮਾਰ ਜੀ ਆ ਗੱਭਰੂ ਪੁੱਤਰ ਮੇਰਾ ਬੈਠਾ ਹੈ ਜਿਹੜਾ ਤੁਹਾਡੇ ਸਾਹਮਣੇ। ਭਾਈ ਸ਼ੇਰ ਹੋਈ ਤੇਰੀ, ਫੈਸਲਾ ਤੂੰ ਹੀ ਕਰਨਾ, ਮੈਂ ਤੈਨੂੰ ਮਸ਼ਵਰਾ ਸਿਰਫ ਦੇ ਸਕਦਾ। ਮਾਰ ਜੀ ਮਸ਼ਵਰਾ ਨਹੀਂ ਦੇਵਣਾ, ਇਹ ਤੇਰੀ ਵੀ ਧੀ ਬਣਦੀ ਹੈ, ਜਿਹੜਾ ਫੈਸਲਾ ਕਰਨਾ ਇਹ ਤੂੰ ਕਰ। ਦੋ ਹੀ ਨਹੀਂ ਗੱਲਾਂ। ਆਹ ਤੇਰਾ ਬੈਠਾ ਭਤਰੀਆ, ਜਾਂ ਉਹ ਨਾ ਸ਼ਾਦੀ ਕਰ ਸ਼ੇਰ ਹੋਏ ਜਾ ਵੀ ਰਾਜ਼ੀ, ਤੇ ਜੇ ਨਾ ਹੋਵੇ ਤਾਂ ਮੋੜਾ ਹੀ ਸਿਰਿਆ ਨਾ ਸ਼ਾਦੀ ਕਰ ਚ। ਸ਼ੇਰ ਰਾਜ਼ੀ ਹੋਵੇ ਜਾਂ ਨਾ ਹੋਵੇ, ਮੈਂ ਇਹਦੇ ਨਾਲ ਕਿਉਂ ਨਿਕਾਹ ਕਰ? ਹੈਂ, ਇਹ ਸਾਡੀ ਇੱਜ਼ਤ ਨੂੰ ਹੱਥ ਗੱਤਿਆ। ਮੈਂ ਇਹਦਾ ਨਿਕਾਹ ਕਰਨਾ ਆਪਣੇ ਭਤਰੀਏ ਨਾਲ। ਜਜ਼ਬਾਤੀ ਨਾ ਹੋ, ਪਹਿਲੇ ਆਪਣੀ ਧੀ ਤੂੰ ਪੁੱਛ ਲਾ ਤੇ ਮੋੜ ਨਵਾਂ ਕੋਈ ਨਾ ਚੰਦ ਚਾੜੀ ਖਲੀ ਹੋਵੀ। ਮੈਂ ਉਸ ਤੋਂ ਕੋਈ ਨਹੀਂ ਪੁੱਛਣਾ, ਮੈਂ ਉਸ ਤੋਂ ਪੁੱਛਣਾ ਹੁੰਦਾ ਤਾਂ ਤੁਹਾਨੂੰ ਸਦਨਾ ਬਈ ਫੈਸਲਾ ਕਰੋ, ਮੈਂ ਉਹਦਾ ਹੀ ਭਤਰੀਏ ਨੂੰ ਦੇਵਣੀ। ਤੂੰ ਆਪਣੇ ਪੋਤਕਾਂ ਫਿਰਾ ਦੀ ਧੀ ਲੈਣਾ। ਮਾਰ ਜੀ ਮੈਂ ਕਾਇ ਨਾ ਲੈਣੀ ਹੈ, ਆਜੂ ਦਿਲ ਗਈ ਦਮੀ ਮੋੜੂ ਦਿਲ ਜਾਵੇ, ਮੈਂ ਤੂੰ ਦਮੀ ਦੇ ਦਮੀ ਭਾਰੇ ਨਹੀਂ ਦਿਪਦੇ। ਸੁਣਾ ਹੁਣ ਤਾਂ ਫਿਰਾ ਵੀ ਨਾ ਕੀਤੀ ਖਲਾਈ, ਹੁਣ ਕੀ ਕਰੇ ਸੇ? ਮਾਰ ਜੀ ਹੋਰ ਕੀ ਕਰਨਾ ਹੈ, ਇਹਨੂੰ ਚਦੇ ਸਾਂ ਜ਼ਾਰ ਤੇ ਮਾਰ ਗਤੇ ਸਾਂ। ਇਹਨੂੰ ਚ ਮਰੇ ਸੇ ਤੇ ਆਪ ਥਾਣੇ ਟਕੀ ਜਾਸੇ, ਇਹ ਕੋਈ ਹਾਲ ਹੈ ਜਿਹੜਾ ਤੂੰ ਕਰੂ ਹੈ? ਹੋਰ ਦੱਸ ਮੈਂ ਮੁੜ ਕੀ ਕਰਾਂ? ਮੈਂ ਤੈਨੂੰ ਦੱਸੇਨਾ ਅੱਛੋ ਰਾ ਨਿਕਾਹ ਕਰੇ ਨਾ ਇਸ ਛੇਰ ਨਾਲ। ਜੀ ਮਾਰ ਜੀ ਮੈਂ ਕਰੇ ਨਾ। ਅੱਛੋ ਰੇ ਤੇਰਾ ਕੀ ਇਰਾਦਾ ਹੈ? ਮੈਂ ਤਾਂ ਸ਼ਾਦੀ ਰਿਆਜ਼ ਨਾਲ ਹੀ ਕਰਨੀ ਹੈ। ਜੇ ਅਗਰ ਇਹਨਾਂ ਨਾ ਕੀਤੀ ਹੋਈ ਤਾਂ ਮੁੜ ਮੈਂ ਨਿਕਲ ਜਾਸਾਂ ਜਾਂ ਮੁਰਜ਼ਾਰ ਖਾ ਕੇ ਮਰ ਜਾਸਾਂ। ਛੱਡ ਦੇ ਜ਼ਿੱਦ, ਛੇ ਦੀ ਮੰਨ ਲਾ, ਔਖਾ ਹੋਸੇ। ਹੁੰਦੇ ਅੱਲਾ ਦੇ ਹੋ, ਤੁਸੀਂ ਜਾਓ, ਤੁਹਾਡੀ ਬੜੀ ਮਿਹਰਬਾਨੀ। ਇਹ ਮੇਰੀ ਧੀ ਹੈ ਮਾਰ ਜੀ, ਮੈਂ ਜਾਣਾ ਤੇ ਮੇਰਾ ਕੰਮ ਜਾਣੇ। ਤੁਸੀਂ ਬੜਾ ਹੋਵੇ ਭਲਾ ਤੁਹਾਡਾ, ਆਇਓ ਸਾਥ ਮੁਕਾਈ ਨੇ ਨਹੀਂ ਮੁੱਕੀ, ਇਹ ਹੁਣ ਜਾਣੇ ਤੇ ਮੈਂ ਜਾਣਾ। ਜਾਓ ਤੁਸੀਂ, ਹਰ ਕੋਈ ਘਰੀ ਕਰ। ਉੱਠੀ ਛੋਰਾ ਚਲੀਏ। ਆ ਸ਼ੇਰ ਨੂੰ ਮੈਂ ਅੰਦਰ ਪੇ ਢਕੇਂਦਾ ਤੇ ਇਹਦਾ ਧਿਆਨ ਰੱਖੀਏ, ਤੇ ਰਾਤੀ ਮੈਂ ਟੋਟੇ ਕਰਕੇ ਤੇ ਮਾਰ ਖਤਨੀ ਹੈ ਦਰਿਆ ਦੇ ਹੱਥ ਛੱਡ ਦੇ। ਅੱਪਾ ਨਾ ਕਰ, ਹਟ ਬਣਾ ਬੂਆ ਖੋਲੋ। ਇੰਜ ਨਾ ਕਰ ਅੱਪਾ। ਅੰਮਾ ਬੂਆ ਖੋਲ, ਤੂੰ ਤਾਂ ਖੋਲ ਲਾ। ਮਦਰ ਇੰਜ ਨਾ ਕਰ, ਛੇ ਨੂੰ ਨਾ ਮਾਰ, ਕਦੇ ਹੋਦੇ ਦੇ ਛੜੇਨੇ ਆ। ਇਸ ਜਿਹੜੀ ਪਾਗ ਮੈਨ ਬਣਾਈ ਹੈ ਨਾ, ਮੈਂ ਵੇਂਦਾ ਪਿਆ ਇਹਦੇ ਮੈਂ ਟੋਟੇ ਕਰਨੇ ਤੇ ਦਰਿਆ ਸਾਟਿਆ ਬਣਾ। ਆਵੇ ਮੇਰੇ ਹੱਥ ਜੁੜੇ, ਐਡਾ ਜ਼ੁਲਮ ਨਾ ਕਰ, ਫਿਰ ਵੀ ਆਪਣੀ ਧੀ ਹੈ। ਤੂੰ ਬੂਆ ਖੋਲਿਆ, ਮੈਂ ਤੇਰੇ ਵੀ ਟੋਟੇ ਕਰਕੇ ਉਹਦੇ ਨਾਲ ਲੁੜਾ ਛੱਡਨੇ। ਮੈਂ ਮੁਰਬੇ ਜਾਂਦਾ ਪਿਆ ਤੇ ਮੈਂ ਉਦੋਂ ਹੋ ਕੇ ਆਉਂਦਾ ਪਿਆ। ਅੰਮਾ ਅੱਬਾ ਕਿਤੇ ਵਗ ਗਿਆ? ਮੇਰੀ ਧੀ, ਤੇਰਾ ਅੱਬੂ ਰੱਬੇ ਗਿਆ ਤੇ ਮੈਂ ਤੈਨੂੰ ਮਰਦਿਆਂ ਨਹੀਂ ਵੇਖ ਸਕਦੀ, ਤੂੰ ਉਹਦੇ ਆਉਣ ਤੋਂ ਪਹਿਲੇ ਪਹਿਲੇ ਨਿਕਲ ਜਾ। ਅੰਮੀ ਚੰਗਾ ਕੀਤਾ ਕਿ ਤੂੰ ਮੈਨੂੰ ਨਾ ਇਹ ਬੂਆ ਖੋਲ ਕੇ ਕੱਢ ਛੱਡਿਆ। ਹੁਣ ਇੰਜ ਹੈ, ਮੈਨੂੰ ਨਾ ਅਗੇੜੇ ਤਾਈ ਨਾ ਛੱਡ ਗਿਆ, ਇੱਥੇ ਹੀ ਚੁ ਕੱਢ ਲਾ, ਮੈਨੂੰ ਬਹੁਤ ਡਰ ਲੱਗਦਾ ਪਿਆ। ਛੱਡਿਆ ਮੈਨੂੰ। ਚੱਲ ਮੇਰੀ ਧੀ, ਤੈਨੂੰ ਮੈਂ ਛੱਡਿਆ ਵਾਂ, ਉਹਰਾ ਨਾ ਮੁੜ ਕੇ ਆਵੀਂ ਪਈ, ਉਹਨਾਂ ਤੇਰੇ ਟੋਟੇ ਟੋਟੇ ਗਾਛਣਾ ਨਾਲ ਮੈਨੂੰ ਵੀ ਮਰਵਾਈ ਸੀ। ਉਹਰਾ ਭਾਜੀ ਰਿਆਜ਼, ਵੇ ਰਿਆਜ਼, ਰਿਆਜ਼। ਰਿਆਜ਼ ਹੁਣ ਚੱਲ ਨਿਕਲੀਏ। ਅੰਮਾ ਤੂੰ ਵਗ ਜਾ। ਜਾਂਦੀ ਹੋਈ ਮੇਰੀ ਧੀ, ਮੇਰੀ ਗੱਲ ਸੁਣੀ ਜਾ। ਮੇਰੀ ਧੀ, ਅੱਲਾ ਦੇ ਸਕੂਲ
ਮਾਰ ਜੀ ਉਸ ਦੇ ਜੇ ਉਸ ਛੁਆਰ ਨੂੰ ਸਬਕ ਢੀ ਜਾਂਦਾ ਹੁਣ ਦੂਈ ਵਾਰੀ ਤਾਂ ਮੇਰੀ ਧੀ ਨਾ ਲੈ ਜਾਂਦਾ ਹੁਣ ਦੱਸੋ ਹੁਣ ਕੀ ਕਰਨਾ ਉਦਾਂ ਜੀ ਮੈਂ ਤੈਨੂੰ ਆਂਦਾ ਰਿਹਾ ਮੂੰ ਪਹਿਲਾਂ ਦੋਹਾਂ ਛੇਰ ਹੀ ਰਾਜ਼ੀ ਤੇ ਛੋਰ ਹੀ ਦਾ ਨਿਕਾਹ ਕਰ ਹੁਣ ਅਦਾਲਤਾਂ 'ਚ ਨਿਕਾਹ ਕਰਾ ਲਿਆ ਹੁਣ ਕੀ ਕਰੇ ਸੇ ਦੱਸ ਹੁਣ ਤੇਰਾ ਬੱਚੋਂ ਫਜ਼ੂਲ ਹੈ ਹੁਣ ਉਹਨਾਂ ਦੇ ਹਾਲਤ ਉਹਨਾਂ ਨੂੰ ਛੱਡ ਦੇ ਮਾਰ ਜੀ ਉਸ ਵੇਲੇ ਤੁਸੀਂ ਮੇਰੇ ਗੱਲ ਪਾਓ ਆ ਮੈਨੂੰ ਪਤਾ ਹੈ ਵੀ ਉਸ ਵੇਲੇ ਭੱਜ ਕੇ ਮੁੜ ਨਿਕਲ ਜਾਮਣਾ ਚੰਗਾ ਤੂੰ ਵੀ ਨਾ ਹੀ ਕੀਤਾ ਬਿਰਾਵਾਂ ਦੇ ਬਿਰਾ ਕੰਮ ਆਉਂਦੇ ਤੂੰ ਵੀ ਉਸ ਸਿਰ ਛੇਕ ਲਿਆਈ ਰਿਆਜ਼ ਇਹ ਕੀ ਸਾਰੀ ਰਾਤ ਅਸੀਂ ਛੱਤ ਤੇ ਹੀ ਗੁਜ਼ਾਰਨੀ ਹੈ ਤੇ ਹੁਣ ਇੱਥੇ ਕੋਈ ਡਰ ਵੀ ਹੈ ਤੈਨੂੰ ਪਤਾ ਮੈਂ ਗਾਲ ਤਾਂ ਅੱਗੇ ਹੁਲਾ ਛੱਡੀ ਬਸ ਨਿਕਾਹ ਕਰ ਲਿਆ ਲੇਕਿਨ ਮੈਨੂੰ ਤਾਂ ਪਤਾ ਨਾ ਸੀ ਨਿਕਾਹ ਅਜੇ ਕੋਈ ਨਹੀਂ ਕੀਤਾ ਵਕੀਲ ਕਰ ਲਿਆ ਉਸ ਦਮੀ ਦਾ ਟਾਈਮ ਦਿੱਤਾ ਹੈ ਤੇ ਰਾਤ ਸਾਈ ਥੈਂ ਗੁਜ਼ਾਰਨੀ ਹੈ ਕਿਉਂਕਿ ਲਾਮ ਤੇ ਕਿਹੜਾ ਰਖਸਾਂ ਤੇ ਦਮੀ ਸੁੱਤੇ ਉਠਿੰਦਾ ਨਿਕਲ ਜਸਾਂ ਜਾ ਕੇ ਅਦਾਲਤ ਤੇ ਨਿਕਾਹ ਕਰ ਲੈਸਾਂ ਆ ਵੇਖਣਾ ਅਵਾਰਡ ਗਵਾਰਡ ਸਾਰੀਆਂ ਔਰਤਾਂ ਇਹ ਕਿਸੇ ਨੂੰ ਸਾਡੇ ਬਾਰੇ ਪਤਾ ਲੱਗ ਗਿਆ ਤਾਂ ਮੋੜ ਕੇ ਕਰਸਾਏਂਗੇ ਇਹ ਤਾਂ ਰਿਮਸ਼ਾ ਸਾਡੇ ਆਪਣੇ ਘਰ ਹੋਏ ਤੇ ਨਾਲੇ ਜਿਹੜੀਆਂ ਆਪਣਾ ਸਾਰੀਆਂ ਔਰਤਾਂ ਵਧੀਆਂ ਨਾ ਇਹ ਮੇਰੀਆਂ ਆਪਣੀਆਂ ਇਹਨਾਂ ਨੂੰ ਅੱਗੇ ਦੱਸ ਕੇ ਆ ਭਈ ਲਾਮ ਤੂੰ ਕਿਹੜਾ ਰੱਖਿਆ ਉਹ ਸਾਡਾ ਕਿਹੜਾ ਰੱਖਿਆ ਸੀ ਮੈਨੂੰ ਤਾਂ ਹੁਣ ਭੁੱਖ ਵੀ ਬਹੁਤ ਲੱਗੀ ਹੋਈ ਹੈ ਇਹ ਰੋਟੀ ਤਾਂ ਹੁਣ ਕੀ ਕਰਨਾ ਹੈ ਅਯੁਆ ਨਾਲ ਵਾਲਾ ਘਰ ਨਹੀਂ ਭਰੂੰ ਉਹ ਪਕਾਈਂਦੀਆਂ ਪੀਣਾ ਵੇ ਦਿਨੋਂ ਪਈ ਤੇ ਮੈਂ ਜਾਨਣਾ ਜਾ ਕੇ ਰੋਟੀ ਲੈਣ ਮੈਂ ਤੁਥੇ ਲੰਮੀ ਪਾਉ ਮੰਜੀ ਤੇ ਹਲਾ ਮੋੜ ਔਰ ਹਟਣ ਦੀ ਕਰੀ ਮੈਨੂੰ ਤਾਂ ਬਹੁਤ ਡਰ ਲੱਗਦਾ ਪਿਆ ਇੱਥੇ ਡਰਾਂ ਦੀ ਬੜੋ ਲੋੜ ਕਾਹਨੀ ਤੂੰ ਇੱਥੇ ਸਕੂਨ ਨਾਲ ਲੇਟ ਜਾ ਸਾਂ ਤੇ ਮੈਂ ਰੋਟੀ ਲੈ ਕੇ ਆਇਆ ਠੀਕ ਹੈ ਜਲਦੀ ਆਵੇਂ ਇਹ ਹੁਣ ਰਾਤ ਮੈਂ ਕਿਵੇਂ ਕੱਢਣੀ ਹੈ ਇੱਥੇ ਜੇ ਮੀਂਹ ਆ ਗਿਆ ਤਾਂ ਮੋੜ ਤੂੰ ਮੋੜ ਆਰਾਮਦਾ ਪਿਆ ਹਾਂ ਤੂੰ ਸਾਂ ਪਾਓ ਮੈਂ ਤੈਨੂੰ ਇਹ ਦੱਸਣ ਆਇਆ ਆਮੋ ਤੇ ਮੈਂ ਘੰਟਾ ਤਾਂ ਲੱਗ ਵੀ ਜਾਵੇ ਨਾ ਤੇ ਡਰਨਾ ਛੱਡਣਾ ਨਹੀਂ ਤੇ ਨਾਲ ਵੀ ਮੇਰਾ ਚਾਹ ਪੀਣੀ ਹੈ नहीं चाह मैं कोई नहीं पी हाला चलो ठीक है साहब सुकून का अस्सलामुअलैकुम दिस इज़ मीर इमशा हुसैन। तो कहिए कैसे हैं आप सब लोग। उम्मीद करती हूँ कि आप सब लोग खैरियत से होंगे और उम्मीद करती हूँ ये जो आज की स्टोरी आपने हमारी देखी है उम्मीद है कि आपको पसंद आएगी। देखें ये जो लड़कियाँ अपने घर से भाग जाती हैं किसी और के लिए तो ये उनका यकीनन गलत फ़ैसला होता है और इस चीज़ को हमने कभी भी अप्रिशिएट नहीं किया कि ये जो लड़कियां अपनी यानी कि पसंद की वजह से कि मतलब घर वाले नहीं मान रहे लेकिन वो ये कदम उठाते हैं कि अपने घर की जो दहलीज़ है वो पार करके चली जाती है किसी पराए इंसान के लिए, ठीक है, जो उसके लिए गैर महरम होता है। तो ये चीज़ जो है हमने कभी भी इसको ये नहीं किया कि ये मतलब सही है, ये गलत ही है। दूसरा ये कि इसकी वजह इसकी मौजब क्या बनता है। देखिए ये ज़्यादातर जो इस तरह से मतलब ये जो सिचुएशन बनती है ये देहाती माहौल में हमारे बहुत ज़्यादा होती है क्योंकि उनको यानी कि शऊर नहीं होता, उनको पता नहीं होता, माँ बाप की कदर का उन बच्चों को नहीं पता होता और ज़ाहिर माँ बाप को भी नहीं पता होता। देखिए आपकी बिरादरी में कोई रिश्ता है, लड़का लड़की एक दूसरे को पसंद भी करते हैं, उनकी यानी कि वो एक दूसरे को पसंद करते हैं, उनकी रजामंदी भी है, लेकिन फिर आप जानबूझकर ज़िद लगा लेते हैं कि नहीं मैंने यहाँ नहीं तो यहाँ करनी। आप अपनी यानी कि पसंद का ये वो करते हैं, लेकिन देखिए ज़िंदगी तो उन्होंने गुजारनी होती है ना, आप उनकी खुशी का क्यों नहीं सोचते हैं। तो ये चीज़ है कि यहाँ पर यानी कि आपकी ज़िदबाजी आ जाती है, ठीक है, ज़बरदस्ती करते हैं तो फिर ज़बरदस्ती के ये नतीजे निकलते हैं कि लड़कियाँ जो है वो घर छोड़कर भाग जाती है। लेकिन हम ये भी नहीं कहते कि लड़कियाँ इस तरह से घर छोड़कर भाग जाए, लड़कियाँ भी यहाँ पे गलत है। अगर आपको पसंद है तो सबसे पहले तो आप अपने माँ बाप को मनाएं, अगर वो नापसंद करते हैं, ठीक है, उनको बताएं कि मेरी जो मर्ज़ी है वो यहाँ पर है और उनको मनाने की कोशिश करें। और माँ बाप को भी चाहिए कि वो उनकी यानी कि औलाद की जो है खुशी में खुश हो जाए और मान जाए। तो ये जो ज़्यादा वजह बनती है यही चीज़ की बनती है। क्यों होती है ये वजह? इसलिए होती है कि लोगों में शऊर नहीं होता, तालीम नहीं होती है। तो बेसिकली आप लोगों को अपने बच्चों को तालीम देनी चाहिए। तालीम होगी, माँ को भी पता होगा, ठीक है, और बच्चियों को भी पता होगा हमने अपने माँ बाप की कदर करनी है, बच्चियों को पता होगा कि हमने अपने माँ बाप की इज़्ज़त रखनी है। तो यही चीज़ होती है। अगर आपको हमारी ये स्टोरी अच्छी लगे इसे आपने ज़्यादा से ज़्यादा शेयर भी करना है, कमेंट्स में बताइएगा कैसी लगी और लाइक करना भी मत भूलिएगा। एक बार फिर जाते जाते बाटा टीवी पंजाबी जिंदाबाद, पाकिस्तान जिंदाबाद।